ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀਰਾ ਸਾਹਿਬ, ਅਗਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਕੁਝ ਈਮੇਲਸ ਨੇ, ਫੇਸਬੁੱਕ ਮੈਸੇजेस ਨੇ ਜੀ, ਪਰ ਸਾਨੂੰ ਇਹ ਵੀ ਸੁਝਾਅ ਆਏ ਨੇ ਕਿ ਵੀ ਅਸੀਂ ਸਾਰਿਆਂ ਦੀ ਬਹੁਤ ਡੀਟੇਲ ਨਾਲ ਪੜ੍ਹਿਆ ਕਰੀਏ, ਫਤਿਹ ਸਾਰਿਆਂ ਦੀ ਇਕੱਠੀ ਬੁਲਾ ਦਿਆ ਕਰੀਏ ਤੇ ਕੋਈ ਉਹਦੇ ਚੋਂ ਪਿਕ ਕਰਿਆ ਕਰੀਏ ਜੀ। ਸੋ ਐਨੀਵੇ, ਕਮਲਜੀਤ ਸਿੰਘ ਮਾਨ ਲਿਖਦੇ ਨੇ, ਡਾਕਟਰ ਸਾਹਿਬ ਬੀਬਾ ਨੀਲਮ ਕੌਰ ਤੇ ਟੀਵੀ 84 ਦੀ ਸਾਰੀ ਮਿਹਨਤੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਨਤੀ ਸ਼ਬਦ ਤੇ ਖਾਸ ਸਟ੍ਰੈਸ ਹੈ, ਇਸ ਲਈ ਮੈਂ ਪੜ੍ਹਿਆ। ਸਤਪਾਲ ਸਿੰਘ ਪੁਰੇਵਾਲ ਫਤਿਹ ਭੇਜਦੇ ਨੇ, ਹਸਨ ਪੱਟੀ ਰਾਣਾ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਬਲਿਹਾਰ ਸਿੰਘ ਕੰਗ, ਜੁਝਾਰ ਵਿਰਕ ਇਹ ਫਤਿਹ ਭੇਜਦੇ ਨੇ, ਕੁਲਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਅਲੀ ਇਬਰਾਹਿਮ ਜ਼ਿੰਦਾਬਾਦ ਖਾਲਿਸਤਾਨ, ਕੰਗ ਹਨੀ ਜਿਹੜੇ ਨੇ ਇਹ ਸਾਨੂੰ ਜਿਹੜਾ ਲੋਟਸ ਆਫ ਲਾਫਸ, ਇਹ ਸਾਡੇ ਬੜੇ ਪ੍ਰੇਮੀ ਨੇ ਸਿੰਘ ਨੇ ਕਿ ਕੌਣ ਨੇ ਵੈਸੇ, ਪਰ ਇਹ ਕਾਫੀ ਸਾਡਾ ਧਿਆਨ ਰੱਖਦੇ। ਬਹੁਤ ਸ਼ੁਕਰੀਆ ਜੀ ਤੁਹਾਡਾ, ਲੋਟਸ ਆਫ ਲਾਫਸ। ਬਾਕੀ ਜਿਹੜਾ ਅਸੀਂ ਹੁਣ ਇੱਥੇ ਹੀ ਬੰਦ ਕਰਦੇ ਹਾਂ। ਜੋ ਹਾਲ ਹਿੰਦੂ ਤਵੀਆਂ ਨੇ ਉੱਥੋਂ ਦੇ ਸਿਸਟਮ ਦਾ ਬਣਾਇਆ, ਹਾਲਾਂਕਿ ਪਿਛਲੇ ਦਿਨਾਂ ਕਈ ਸਟੋਰੀਜ਼ ਆਉਂਦੀਆਂ ਨੇ, ਹੁਣ ਤਾਂ ਇੰਨਾ ਬਹੁਤਿਆਤ ਹੈ ਕਹਾਣੀਆਂ ਦੀ ਕਿ ਵੀ ਉਹਨਾਂ ਨੂੰ ਪਿਕ ਕਰਨ ਨੂੰ ਵੀ ਹੁਣ ਜੀ ਨਹੀਂ, ਕਿਉਂਕਿ ਰੂਸ ਦੀ ਗੱਲ ਬਣ ਗਈ ਕਿ ਕਿਹਦੇ ਨਾਲ ਕੀ ਹੋ ਰਿਹਾ ਹੈ, ਕਿਵੇਂ ਡਿਸਕ੍ਰਿਮੀਨੇਸ਼ਨ ਹੈ, ਕਿਸ ਲੈਵਲ ਤੇ ਇਨਸਲਟ ਹੋ ਰਹੀ ਹੈ, ਕਿਹਦੀ ਮਾਰ ਕੁਟਾਈ ਹੋ ਰਹੀ ਹੈ। ਪਰ ਦੋ ਖਬਰਾਂ ਜਿਹੜੀਆਂ 2-3 ਦਿਨਾਂ 'ਚ ਸਾਹਮਣੇ ਗੁਜ਼ਰੀਆਂ, ਇੱਕ ਹੈ ਦਲਿਤ ਸਕਾਲਰਸ ਆਸਕਡ ਟੂ ਲੀਵ ਲਿਟਰਰੀ ਮੀਟ ਫॉर ਆਬਜੈਕਸ਼ਨੇਬਲ ਰਿਮਾਰਕਸ ਅਬਾਊਟ ਛਤਰਪਤੀ ਸ਼ਿਵਾਜੀ। ਹੁਣ ਸ਼ਿਵਾਜੀ ਮਰਾਠਿਆਂ ਦਾ ਆਈਕਨ ਹੈ, ਬੜਾ ਉੱਚਾ ਬੁੱਤ ਹਰ ਥਾਂ ਲਾਇਆ ਹੋਏਗਾ ਔਰ ਤੁਸੀਂ ਰੱਬ ਬਾਰੇ ਜੋ ਮਰਜ਼ੀ ਕਹਿ ਸਕਦੇ ਹੋ, ਮਰਾਠਿਆਂ ਦੀ ਲੈਂਡ 'ਚ ਤਾਂ ਦੂਰ ਦੀ ਗੱਲ, ਕਿਤੇ ਵੀ ਸ਼ਿਵਾਜੀ ਬਾਰੇ ਕੁਝ ਨਹੀਂ ਕਹਿ ਸਕਦੇ। ਹਾਲਾਂਕਿ ਸ਼ਿਵਾਜੀ ਦਾ ਕੋਈ ਪਿਛੋਕੜ ਜਾਂ ਉਸ ਦੀ ਸਾਰੀ ਕਾਰਗੁਜ਼ਾਰੀ ਕੋਈ ਵਾਰੀਅਰਸ ਜਾਂ ਕੋਈ ਇਨਸਾਫ ਪਸੰਦੀ ਵਾਲੀ ਨਹੀਂ ਹੈ। ਲੁਟੇਰੇਪਨ ਵਾਲੇ ਵੀ ਟਰੇਟ ਨੇ। ਅਫਜ਼ਲ ਖਾਨ ਨੂੰ ਜਦੋਂ ਕਿ ਉਹ ਨੁਮਾਇੰਦੇ ਦੇ ਤੌਰ ਤੇ ਦਿੱਲੀ ਕੋਰਟ ਦੇ ਆਂਦਾ ਹੈ, ਧੋਖੇ ਨਾਲ ਛੁਰਾ ਮਾਰ ਕੇ ਉਹਨੂੰ ਮਾਰ ਦਿੰਦਾ, ਉਹਦੀ ਵੀ ਜਸਟੀਫਿਕੇਸ਼ਨ ਕੱਢੀ ਹੋਈ ਹੈ ਜੀ, ਉਹਨੇ ਛੁਰੇ ਨਾਲ ਮਾਰ ਦੇਣਾ ਸੀ ਅਫਜ਼ਲ ਬੇਗ ਨੇ ਪਿੱਛੋਂ ਦੀ, ਇਸ ਲਈ ਸ਼ਿਵਾਜੀ ਨੇ ਉਹਦੇ ਢਿੱਡ 'ਚ ਕੇਂਚੂਆ ਖੋਭ ਦਿੱਤਾ, ਉਹਨੇ ਅੱਗੋਂ ਦੀ ਉਹਦੇ ਢਿੱਡ 'ਚ ਮਾਰਿਆ। ਔਰ ਇਸੇ ਤਰ੍ਹਾਂ ਜਦੋਂ ਗੁਜਰਾਤੀ ਕਮਿਊਨਿਟੀ ਦੇ ਹਵਾਲੇ ਨਾਲ ਤੁਸੀਂ ਗੱਲ ਕਰੋ ਔਰ ਉਹ ਤੁਹਾਨੂੰ ਦੱਸਣਗੇ ਕਿ ਵੀ ਉਹ ਸਾਰੇ ਪੀਰੀਅਡ 'ਚ ਲੁੱਟ ਖਸੁੱਟ ਦੂਸਰਾ ਕੀ ਰਿਹਾ, ਪਰ ਸ਼ਿਵਾਜੀ ਜਿਹੜਾ ਹੈ ਮੋਰ ਪਾਇਸ ਦੈਨ ਦਾ ਗੋਡ ਐਲਮਾਈਟੀ ਇਟਸੈਲਫ, ਇਹ ਮਰਾਠਿਆਂ ਦਾ ਪਾਰਟ ਹੈ। ਔਰ ਜਿਹਨੂੰ ਉਹਨਾਂ ਨੇ ਕਦੇ ਭੰਨਣਾ ਹੁੰਦਾ ਹੈ ਕਿ ਕੋਈ ਵੀ ਇਲਜ਼ਾਮ ਲਾ ਦਿਓ, ਫਿਰ ਉਹਨਾਂ 'ਚ ਵੀ ਮਰਾਠਿਆਂ 'ਚ ਕੋਈ ਸੁਣਨ ਦਾ ਜਾਂ ਪੜ੍ਹਨ ਦਾ ਤਾਂ ਹੈ ਹੀ ਨਹੀਂ, ਮਾਦਾ ਬਹੁਤੇ ਅਨਪੜ੍ਹ ਨੇ ਉਹਨਾਂ 'ਚ ਅਜੇ ਵੀ, ਉਹਨਾਂ ਦੀ ਵਾਸਟ ਮੈਜੋਰਿਟੀ, ਉਹ ਫਿਰ ਸਿੱਧੇ ਤੌਰ ਤੇ ਹਿੰਸਾ ਤੇ ਉਤਾਰੂ ਹੁੰਦੇ ਨੇ। ਹੁਣ ਮਹਾਰਾਸ਼ਟਰ ਇੱਕ ਐਸੀ ਸਟੇਟ ਹੈ ਜਿੱਥੇ ਇੱਕ ਜਿਹੜੀ ਵੇਵ ਸਿਮਰ ਕਰ ਰਹੀ, ਇੱਕ ਪਾਸੇ ਅਸੀਂ ਦਲਿਤ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ ਕਿਉਂਕਿ ਡਾਕਟਰ BR ਅੰਬੇਦਕਰ ਉਹਨਾਂ ਦਾ ਸੰਬੰਧ ਵੀ ਮਹਾਰਾਸ਼ਟਰ ਨਾਲ ਹੀ ਸੀ, ਮੁਹਾਰ ਔਰ ਜਿਹੜੀ ਦਲਿਤ ਜਿਹੜੀ ਰਿਵਾਈਵਲ ਮੂਵਮੈਂਟ ਸ਼ੁਰੂ ਹੋਈ ਉੱਥੋਂ ਹੀ ਹੋਈ। ਅੱਜ ਵੀ ਜੇ ਭਾਰਤ ਦੇ ਵਿੱਚ ਕਿਸੇ ਸਟੇਟ 'ਚ ਸਭ ਤੋਂ ਜ਼ਿਆਦਾ ਇੰਟੈਲੈਕਚੁਅਲੀ ਔਰ ਅਦਰਵਾਈਜ਼ ਆਰਗੇਨਾਈਜ਼ਡ ਨੇ ਦਲਿਤ ਔਰ ਡਾਕਟਰ ਅੰਬੇਦਕਰ ਦੇ ਨਾਂ ਤੇ ਯੂਨੀਵਰਸਿਟੀਆਂ ਜਾਂ ਅਦਰਵਾਈਜ਼ ਆਪਣੀ ਗੱਲ ਬਣਵਾਉਣ ਦੀ ਤਾਕਤ, ਨੰਬਰ ਵੀ ਹੈ ਉਹਨਾਂ ਕੋਲ, ਪਰ ਅਵੇਅਰਨੈਸ ਵੀ ਹੈ ਡਾਕਟਰ ਅੰਬੇਦਕਰ ਦੀ ਬਦੌਲਤ, ਉਹ ਮਹਾਰਾਸ਼ਟਰ 'ਚ ਜੀ। ਔਰ ਇਹ ਜਿਹੜੇ ਹਿੰਦੂਤਵੀ ਜਾਂ BJP, ਕਿਉਂਕਿ ਹੁਣ ਦਲਿਤ ਜਿਹੜਾ ਹੈ ਉਹ ਭਾਵੇਂ ਗੁਜਰਾਤ ਦੇ ਵਿੱਚ ਹੋਏ, ਉਹ ਭਾਵੇਂ ਤੇਲੰਗਾਨਾ 'ਚ ਹੋਏ ਜਾਂ ਹੋਰ ਥਾਵਾਂ ਤੇ ਹੋਏ, ਹਰਿਆਣੇ 'ਚ ਹੋਏ, ਖਲੋਂਦਾ ਹੁਣ BJP ਦੇ ਹਿੰਦੂਤਵਾ ਨੂੰ ਚੈਲੰਜ ਕਰਦਾ। ਤੇ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਜਿਹੜੀਆਂ ਹਿੰਦੂਤਵੀ ਤਾਕਤਾਂ ਨੇ ਇਹ ਮਰਾਠਿਆਂ ਦੇ ਹਵਾਲੇ ਕਰ ਰਹੇ ਨੇ ਦਲਿਤਾਂ ਨੂੰ ਡੀਲ ਕਰਨਾ। ਔਰ ਜਿਹੜਾ ਮਹਾਰਾਸ਼ਟਰ ਦੇ ਵਿੱਚ ਉਹਨੂੰ ਹਾਲਾਂ ਕਹਿ ਰਹੇ ਨੇ ਜੀ ਸੋਸ਼ਲ ਮੀਡੀਆ ਰਾਹੀਂ ਮੂਵਮੈਂਟ ਖੜੀ ਹੋ ਰਹੀ ਹੈ, ਪਰ ਬਹੁਤ ਵੱਡਾ ਜਿਹੜਾ ਮਰਾਠਾ ਇਸ ਵੇਲੇ ਹੇਟਰੇਡ ਦੇ ਨਾਲ ਭਰ ਰਿਹਾ ਦਲਿਤਾਂ ਪ੍ਰਤੀ। ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ, ਮਹੀਨਿਆਂ ਜਾਂ ਚੋਣਾਂ ਤੱਕ ਪਹੁੰਚਦੇ ਆ BJP ਹਿੰਦੂਤਵੀ ਜਿਹੜੇ ਨੇ ਉਹ ਆਪਣੀ ਗੰਦੀ ਖੇਡ, ਕਿਉਂਕਿ ਮਹਾਰਾਸ਼ਟਰ 'ਚ ਇਹਨਾਂ ਦਾ ਅਦਰਵਾਈਜ਼ ਪਾਵਰ ਸਟਰਗਲ ਵੀ ਹੈ, ਬੇਸ਼ੱਕ ਉਹਨਾਂ ਦੀ ਮਹਾਰਾਸ਼ਟਰ 'ਚ ਸਰਕਾਰ ਤਾਂ BJP ਦੇ ਨਾਲ ਹੈ, ਪਰ ਸ਼ਿਵ ਸੈਨਾ ਆਪਣੀ ਅੱਡ ਹੋਂਦ ਨੂੰ ਰੱਖਦੀ ਹੈ। ਉਹ ਭਾਵੇਂ ਉਹਦਾ ਬਾਲ ਠਾਕਰੇ ਦੇ ਭਤੀਜੇ ਦੀ ਅੱਡ ਪਾਰਟੀ ਹੈ ਜਾਂ ਉਹਦੇ ਮੁੰਡੇ ਦੀ ਅੱਡ ਹੈ ਉਧਵ ਠਾਕਰੇ ਦੀ, ਲੇਕਿਨ ਉਹ ਮੋਦੀ ਨੂੰ ਕ੍ਰਿਟਿਸਾਈਜ਼ ਵੀ ਕਰਦੇ ਨੇ, ਉਹ ਮੋਦੀ ਦੇ ਬਾਰੇ ਜਾਂ BJP ਬਾਰੇ ਅਗੇਂਸਟ ਲਾਈਨ ਵੀ ਲੈਂਦੇ ਨੇ, ਕਦੇ ਉਹ ਕਿਸੇ ਨਾਲ ਵੀ ਅਲਾਈਅੰਸ ਵੀ ਕਰ ਸਕਦੇ ਨੇ, ਉਹਨਾਂ ਨੇ ਪਾਵਰ 'ਚ ਰਹਿਣਾ। ਲੇਕਿਨ ਇਹ ਉਹ ਡਰਟੀ ਵਰਕ ਜਿਹੜਾ ਦਲਿਤਾਂ ਨੂੰ ਸਬਕ ਸਿਖਾਉਣ ਦਾ
ਇਹ ਮਹਾਰਾਸ਼ਟਰ ਦੇ ਮਰਾਠਿਆਂ ਤੋਂ ਕਰਾਣਗੇ। ਔਰ ਉਸ ਦਾ ਇਹ ਮੈਂ ਸੋਚ ਹੀ ਰਿਹਾ ਸੀ ਜਦੋਂ ਉਸ ਮਰਾਠਾ ਅੰਦੋਲਨ ਦੀ ਗੱਲ ਹੋ ਰਹੀ ਸੀ, ਲੱਖਾਂ ਲੋਕ ਸੜਕਾਂ ਤੇ ਉਤਰ ਰਹੇ ਨੇ, ਉਹਨਾਂ ਦਾ ਕੋਈ ਲੀਡਰ ਨਹੀਂ ਹੈ, ਪਰ ਬਿਟਰਨੈਸ ਹੈ ਦਲਤਾਂ ਲਈ ਔਰ ਰਿਜ਼ਰਵੇਸ਼ਨ ਮਰਾਠਿਆਂ ਦੀ ਹੋਏ ਦਿਸ ਦੈਟ। ਔਰ ਇਹ ਖਬਰ ਦੱਸਦੀ ਹੈ ਕਿ ਵੀ ਗੱਲ ਉਸ ਪਾਸੇ ਵੱਲ ਜਾਣੀ ਸ਼ੁਰੂ ਹੋ ਗਈ। ਹੁਣ ਇਹ ਜਿਹੜੀ ਇੱਕ ਉਹਨਾਂ ਦੀ ਵਨ ਆਫ ਦਾ ਜਿਹੜੀ ਉਹਨਾਂ ਨੇ ਇੱਕ ਇਵੈਂਟ ਰੱਖੀ ਮਰਾਠਾ ਜ਼ਬਾਨ ਦੇ ਵਿੱਚ, 2 ਦਲਿਤ scholars were forced to leave a Marathi literary meet in Maharashtra, Satara district after a mob alleged that they had made objectionable statements about Chhatrapati Shivaji Maharaj. PTI reported Pandiana Pawar and Rose Sahib Kasbe were accused of hurting sentiments of Maratha community. The 2-day event was organized by Maharashtra Sahitya Parishad on Saturday and Sunday. 2 दिन ਦੀ ਇਵੈਂਟ ਸੀ। ਇੱਕ ਦਿਨ ਉਹਨਾਂ ਸਕਾਲਰਸ ਨੇ ਆਪਣੇ ਪੇਪਰ ਵੀ ਪ੍ਰੈਜ਼ੈਂਟ ਕੀਤੇ, ਦੋਨਾਂ ਦੇ ਨਾਂ ਨੇ, ਪਰ ਅਗਲੇ ਦਿਨ ਵੱਡੀ ਭੀੜ ਮਰਾਠਿਆਂ ਦੀ ਇਕੱਠੀ ਹੋ ਕੇ ਆ ਗਈ ਕਿ ਵੀ ਉਹਨਾਂ ਨੇ ਕਿਹਾ the first day Saturday meet was quite good as I and Kasbi delivered our speeches and received an overwhelming response from the attendees. However, on the second day when the event was underway, a mob of over 100 people came to the venue and asked us to leave. उन्हें कहा जी फिर 100 तो ज़्यादा आ गए, उन्होंने कहा जी तो निकलो. The noted writer said the group of about 100 men told them that they were Dalits and hence they shouldn't speak about the Marathas. उन्होंने कहा जी तुसी दलित हो, ਤੁਹਾਨੂੰ ਮਰਾਠਿਆਂ ਬਾਰੇ ਬੋਲਣ ਦਾ ਕੀ ਹੱਕ ਹੈ? They warned us of dire consequences if we spoke further and asked us to leave. ਉਹਨੇ ਕਿਹਾ ਜੀ ਅਸੀਂ ਤੁਹਾਨੂੰ ਫਿਰ ਸਬਕ ਸਿਖਾ ਦੇਵਾਂਗੇ, ਇੱਥੋਂ ਨਿਕਲ ਜਾਓ. She said, adding that the incident was a clear instance of cultural terrorism and censorship on free speech. ਇਹ ਹੈ ਟਰਮ ਜਿਹੜੀ ਅੱਜ ਉੱਥੇ ਕੱਲਾ ਉਹ ਹਿੰਦੂਤਵੀ ਟੈਰਰਿਜ਼ਮ ਨਹੀਂ ਹੈ ਜਾਂ ਰਿਲੀਜੀਅਸ ਟੈਰਰਿਜ਼ਮ ਨਹੀਂ ਹੈ, ਇਹ ਕਲਚਰਲ ਟੈਰਰਿਜ਼ਮ ਹੈ ਕਿ ਮਰਾਠੇ ਅਸੀਂ ਹੈ, ਤੁਸੀਂ ਕੌਣ ਹੋ? ਔਰ ਤੁਹਾਨੂੰ ਇਹ ਸਾਡੇ ਬਾਰੇ ਸਾਡੇ ਇਸ ਫੰਕਸ਼ਨ 'ਚ ਆ ਕੇ ਬੋਲਣ ਦਾ ਹੱਕ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਐਸਾ ਕੁਛ ਨਹੀਂ ਹੋਇਆ, ਲੇਕਿਨ ਉਹਨਾਂ ਨੇ ਜਿਹੜਾ ਈਵਨ ਜਿਹੜੇ ਆਰਗੇਨਾਈਜ਼ਰ ਸੀ ਬਾਅਦ 'ਚ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਵੀ ਕਿਹਾ ਜੀ ਕਿ ਵੀ ਤੁਸੀਂ ਹੁਣ ਜਾਓ, ਸਾਡੇ ਵੱਸ 'ਚ ਨਹੀਂ ਹੈ। ਔਰ ਦੂਸਰੀ ਘਟਨਾ ਜਦੋਂ ਅਸੀਂ ਇਹ ਕਲਚਰਲ ਟੈਰਰਿਜ਼ਮ ਦੀ ਦੇਖਦੇ ਹਾਂ ਤੇ ਇੱਕ ਸਟੋਰੀ ਹੋਰ ਜਿਹੜੀ ਕਿ ਇੱਕ ਉਹ ਬੰਦਾ ਜਿਹੜਾ ਹਿੰਦੂ ਹੈ, ਚਤੁਰਵੇਦੀ ਉਹਦਾ ਬੜਾ ਨਾਂ ਹੈ, ਜਿਹਨੇ ਕਿ ਬੜਾ ਕੁਛ ਉਹਦੀ ਆਪਣੇ ਸਪਾਈਨਲ ਇੰਜਰੀ ਹੋਣ ਕਰਕੇ ਉਹ ਖੁਦ ਡਿਸੇਬਲਡ ਹੈ, ਵੀਲ ਚੇਅਰ ਤੇ ਹੁੰਦਾ ਹੈ, ਔਰ ਉਹ ਬੜਾ ਜ਼ਬਰਦਸਤ ਰਾਈਟਰ ਹੈ ਸਲੀਲ ਚਤੁਰਵੇਦੀ। ਔਰ ਉਹਨੇ ਸਭ ਤੋਂ ਪਹਿਲਾਂ ਜਿਹੜੇ ਉੱਥੇ ਬੱਚਿਆਂ ਦੇ ਟੈਲੀਵਿਜ਼ਨ ਪ੍ਰੋਗਰਾਮ ਗਲੀ ਗਲੀ ਸਿਮ ਸਿਮ, ਇਹ ਇੰਡੀਅਨ ਵਰਜ਼ਨ ਹੈ ਸੀ ਸੇਮ ਸਟਰੀਟ ਦਾ, ਉਹਨੇ ਕ੍ਰੀਏਟ ਕੀਤਾ ਸੀ। ਉਹਨੇ ਪਹਿਲੀ ਕੋਨਕਾਨੀ ਆਡੀਓ ਬੁੱਕ ਜਿਹੜੀ ਹੈ ਸਪੈਸ਼ਲੀ ਫॉर ਦਾ ਬਲਾਈਂਡ ਅੰਨਿਆਂ ਲਈ ਉਹ ਕ੍ਰੀਏਟ ਕੀਤੀ। ਔਰ ਇਸੇ ਤਰ੍ਹਾਂ ਬਲਾਈਂਡ ਚਿਲਡਰਨ ਬਰਡ ਵਾਚਿੰਗ ਜਿਹੜੀ ਹੈ ਉਹਨਾਂ ਲਈ ਕ੍ਰੀਏਟ ਕੀਤੀ। ਔਰ ਬਹੁਤ ਉਹਨਾਂ ਦੀ ਵਧੀਆ ਪੋਇਮ ਜਿਹੜੀ ਹੈ ਉਹਨੂੰ ਗ੍ਰੇਟ ਨੋਵਲਿਸਟ ਅਮਿਤਾਭ ਘੋਸ਼ ਨੇ ਵੀ ਆਪਣੀ ਫੇਵਰਿਟ ਕਿਹਾ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਔਰ ਉਹ ਜਿਹੜਾ ਹੈ ਹੁਣ ਇਹ ਮੈਂ ਸਟੋਰੀ ਇਹਦੇ ਚੋਂ ਹੀ ਕਿਉਂਕਿ ਮੀਡੀਆ ਰਿਪੋਰਟ ਹੈ ਸੋ ਮੈਂ ਉਹਦੇ ਮੁਤਾਬਕ ਹੀ ਪੜ੍ਹਦਾ। ਲਾਈਕ ਆਲਮੋਸਟ ਐਵਰੀ ਇੰਡੀਅਨ ਚਤੁਰਵੇਦੀ ਲਵਸ ਗੋਇੰਗ ਟੂ ਦਾ ਮੂਵੀਜ਼। ਇਹ ਹੁਣ ਵਿਚਾਰਾ ਵੀਲ ਚੇਅਰ ਤੇ ਹੈ ਸਪਾਈਨਲ ਇੰਜਰੀ ਹੋਣ ਕਰਕੇ, ਪਰ ਇਹਨੂੰ ਫਿਲਮਾਂ ਪਸੰਦ ਨੇ। Though Panjali's multiplex hall remain inaccessible to wheelchair users, helpful users carry him to a decent seat, but those fun visits seem over forever now. When the peaceful poet settled in to watch Rajnikant's latest blockbuster, he was viciously assaulted from behind during the national anthem. ਉਹਨਾਂ ਦੀ ਗੱਲ ਕੀਤੀ ਕਿ ਵੀ ਬੇਸ਼ੱਕ ਇਸ ਸਿਨੇਮੇ ਦਾ ਜਿਹਦਾ ਜ਼ਿਕਰ ਕੀਤਾ ਹੈ ਉੱਥੇ ਵੀਲ ਚੇਅਰ ਨਹੀਂ ਜਾ ਸਕਦੀ, ਪਰ ਇਹ ਬੜਾ ਡਿਸਟਿੰਗੁਇਸ਼ਡ ਪੋਇਟ ਹੈ ਔਰ ਉਹਨੂੰ ਚੁੱਕ ਕੇ ਉੱਥੇ ਉਹਨਾਂ ਨੇ ਬਿਠਾ ਦਿੱਤਾ ਹੋਣਾ ਸੀਟ ਦੇ ਉੱਤੇ। ਔਰ ਉਹਨੇ ਜਿਹੜਾ ਉਹ ਫਿਲਮ ਦੇਖਣ ਗਿਆ, ਪਰ ਜਦੋਂ ਇਹ ਨੈਸ਼ਨਲ ਐਂਥਮ ਸ਼ੁਰੂ ਹੋਇਆ ਤੇ ਉਸ ਨੂੰ ਪਿੱਛੇ ਇੱਕ ਜਿਹੜਾ ਜੋੜਾ ਸੀ ਉਹਨਾਂ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਕਿਉਂਕਿ ਉਹ ਖਲੋ ਨਹੀਂ ਸੀ ਸਕਦਾ, ਉਹ ਤਾਂ ਹੈ ਹੀ ਇੰਜਰੀ ਹੈ। The patriotic husband and wife assaulted from behind during the national anthem. The patriotic husband and wife duo standing and ostentatious singing in the aisle above took offense that the spinal injury victim could not rise to his feet to parade similarly belligerent nationalism, so the man hit and the woman shouted, "Why can't he get up?" ਉਹਨੇ ਕਿਹਾ ਜੀ ਉਹ ਬੈਠਾ ਹੈ ਸਿਨੇਮੇ ਦੇ ਵਿੱਚ ਨੈਸ਼ਨਲ ਐਂਥਮ ਚੱਲ ਰਿਹਾ ਤੇ ਉਹ ਹਸਬੈਂਡ ਵਾਈਫ ਜਿਹੜੇ ਨੇ ਉਹ ਸ਼ਾਊਟ ਕਰ ਰਹੇ, ਉਹਨੇ ਪਿੱਛੋਂ ਉਹਨੂੰ ਕੁੱਟ ਰਿਹਾ
ਕਿ ਤੂੰ ਖਲੋ ਕਿਉਂ ਨਹੀਂ ਰਿਹਾ ਨੈਸ਼ਨਲ ਐਂਥਮ। ਜੀ ਚਤੁਰਵੇਦੀ ਇਜ਼ ਦਾ ਸਨ ਆਫ ਅ ਕੈਰੀਅਰ ਮਿਲਟਰੀ ਆਫਿਸਰ ਬਟ ਹੀ ਇਜ਼ ਸਟਿਲ ਨਾਟ ਦਾ ਕਾਈਂਡ ਟੂ ਲੈਸ਼ ਬੈਕ ਵਿਦ ਵਾਇਲੈਂਸ। ਉਹ ਕਹਿੰਦੇ ਜੀ ਭਾਵੇਂ ਉਹ ਮਿਲਟਰੀ ਅਫਸਰ ਦਾ ਮੁੰਡਾ ਹੈ ਪਰ ਉਹਨੇ ਹਿੱਟ ਬੈਕ ਕੀ ਕਰਨਾ ਸੀ। Though extremely shaken and physically hurt by the unprovoked attack, he simply turned around after the anthem and asked, "Why don't you just relax?" ਉਹਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਰਿਲੈਕਸ ਕਿਉਂ ਨਹੀਂ ਕਰਦੇ? Why do you have to get into people's faces? ਤੁਸੀਂ ਕਿਉਂ ਆ ਕੇ ਮੂੰਹ 'ਚ ਵੱਜਦੇ ਹੋ? You don't know the story here. You will never know. ਉਹਨੇ ਕਿਹਾ ਤੁਹਾਨੂੰ ਮੇਰੀ ਕਹਾਣੀ ਨਹੀਂ ਪਤਾ। The bellicose couple again shouted at him. ਉਹ ਜਿਹੜੇ ਹੰਕਾਰੇ ਨੇ ਫਿਰ ਉਹਦੇ ਤੇ ਸ਼ਾਊਟ ਕੀਤੇ about not standing up during the anthem. Then slowly realized their error. ਫਿਰ ਉਹਨੂੰ ਅਹਿਸਾਸ ਹੋਇਆ ਕਿ ਵੀ ਉਹਨਾਂ ਨੇ ਕੁਝ ਗਲਤ ਕੀਤਾ ਹੈ। Fearing a police case, they slunk out and left. ਫਿਰ ਉਹ ਇੱਕਦਮ ਸਿਨੇਮੇ ਚੋਂ ਨਿਕਲ ਗਏ। ਹੁਣ the aftermath of this ugly absurd incident is that Chaturvedi has not gone back to the movies. ਚਤੁਰਵੇਦੀ ਨੇ ਕਿਹਾ ਜੀ ਮੈਂ ਹੁਣੇ ਮੂਵੀਜ਼ ਤੇ ਜਾਣਾ ਹੀ ਬੰਦ ਕਰਤਾ। I can't go, he says. I am afraid someone will hit me even harder and worsen my spinal injury. I just don't understand why it seems impossible for so many people to express patriotism in a non-aggressive manner. ਉਹ ਕਹਿੰਦੇ ਵੀ ਇਹ ਕੀ ਹੋ ਗਿਆ ਹੈ, ਕੀ ਮੁਲਕ ਬਣ ਗਿਆ ਹੈ ਵੀ ਤੁਸੀਂ ਕਿਹੜਾ ਇਹ ਪੈਟਰੀਓਟਿਜ਼ਮ ਦੇਸ਼ ਭਗਤੀ ਤੁਸੀਂ ਦਿਖਾ ਰਹੇ ਹੋ। Thinking hard in the aftermath of cowardly blow, he says, I now believe that even if I could stand up during the national anthem, I would rather not, simply because I am being forced to do so. My father is an Air Force veteran. I represented the nation in wheelchair tennis at the Australian Open. Look at my life choices. Who are you to judge how much I love India? ਉਹਨੇ ਕਿਹਾ ਮੈਂ ਹੁਣ ਨਹੀਂ ਕਹਿੰਦਾ ਜੇ ਮੈਂ ਖੜਾ ਹੋ ਵੀ ਸਕਦਾ ਹੋਵਾਂ ਨਾ ਮੈਂ ਨਹੀਂ ਖੜਾ ਹੋਵਾਂਗਾ। ਇਹ ਮੈਨੂੰ ਇਹ ਦੱਸਣਾ ਪਏਗਾ ਵੀ ਮੈਂ ਪੈਟਰੀਓਟ ਹੈ। ਉਹਨੇ ਕਿਹਾ ਮੈਂ ਵੀਲ ਚੇਅਰ ਦੇ ਉੱਤੇ ਰਿਪਰੈਜ਼ੈਂਟ ਕੀਤਾ ਹੈ ਆਸਟ੍ਰੇਲੀਅਨ ਓਪਨ 'ਚ। ਮੇਰਾ ਪਿਓ 에ਅਰ ਫੋਰਸ ਆਫਿਸਰ ਸੀ। ਜੀ crude virulent jingoism has spread widely in India due to a combination of factors. Deeply cynical politicians, a baying television media that routinely defaults to craven or hysterical, but also very real anxiety stirred up by unprecedented social churn and runaway globalization. ਉਹਨੇ ਕਿਹਾ ਜੀ ਇਹ ਹੁਣ ਇੱਕ ਪਾਸੇ ਦਿਮਾਗੋਂ ਹਿੱਲੇ ਹੋਏ ਬਿਲਕੁਲ ਸਨਕੀ ਕਿਸਮ ਦੇ ਸਿਆਸਤਦਾਨ, ਇਹ ਜਿਹੜਾ ਮੀਡੀਆ ਦਿਨ ਰਾਤ ਪੈਟਰੀਓਟਿਜ਼ਮ ਸ਼ਾਊਟ ਕਰਦਾ ਹੈ ਔਰ ਹਿਸਟੀਰੀਆ ਕ੍ਰੀਏਟ ਕੀਤਾ ਹੋਇਆ ਹੈ, ਔਰ ਇਹ ਜਿਹੜਾ ਸੋਸ਼ਲ ਚਰਨ ਹੈ ਇਹਨਾਂ 'ਚ ਜਿਹੜੇ ਫੀਅਰ ਕ੍ਰੀਏਟ ਕੀਤੇ ਨੇ। The end result is just like the USA after the 2001 World Trade Center attacks. It has recently become a requirement for Indians to clamorously declare fealty and allegiance to a highly dubious concept of nationalism which very few people actually believe in. Here it should be noted George W. Bush of with us or against us fame is the most disgraced US president in modern history. His ostensibly patriotic preening thoroughly repudiated. ਉਹਨਾਂ ਨੇ ਕੰਪੇਅਰ ਕੀਤਾ। ਉਹਨੇ ਕਿਹਾ ਜੀ ਜੋ 9/11 ਤੋਂ ਬਾਅਦ ਅਮਰੀਕਾ ਦੇ ਵਿੱਚ ਹਾਲਾਤ ਬਣ ਗਏ ਸੀ, ਜਦੋਂ ਬੁਸ਼ ਨੇ ਕਿਹਾ ਸੀ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਤੁਸੀਂ ਸਾਡੇ ਨਾਲ ਹੋ ਜਾਂ ਅਗੇਂਸਟ ਹੋ, ਇਹ ਬਿਲਕੁਲ ਇੰਡੀਆ ਦੇ ਵਿੱਚ ਇਹ ਮਾਹੌਲ ਇਹਨਾਂ ਨੇ ਬਣਾ ਦਿੱਤਾ ਹੋਇਆ। ਔਰ ਉਹਨਾਂ ਨੇ ਚਤੁਰਵੇਦੀ ਜਿਹੜਾ ਹੈ ਉਹ ਬਹੁਤ ਗੁੱਸੇ 'ਚ ਹੈ ਔਰ ਹੋਰ ਬਹੁਤ ਸਾਰਾ ਕਹਿਣ ਤੋਂ ਬਾਅਦ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦਾ ਰਾਈਟ ਹੈ ਕਿ ਵੀ ਮੈਂ ਕੀ ਹੈ ਕੀ ਨਹੀਂ ਹੈ ਇਹ ਮੈਂ ਡਿਸਾਈਡ ਕਰਨਾ ਹੈ। ਔਰ ਕੰਕਲੂਜਨ ਦੇ ਵਿੱਚ ਕਿਉਂਕਿ ਲੰਬੀ ਸਟੋਰੀ ਹੈ ਉਹਨਾਂ ਨੇ ਇਹ ਕਿਹਾ ਕਿ ਵੀ ਕੰਸੀਡਰ ਹਾਊ ਗੋਆਜ਼ ਟਰੂ ਪ੍ਰਾਈਡ ਡਿਫੈਂਸ ਮਿਨਿਸਟਰ ਪਾਰੇਕਰ ਵੁੱਡ ਰਿਐਕਟ ਕੰਸੀਡਰਿੰਗ he termed the chants of mere students not freedom of speech but treachery and told army veterans their legitimate protests were unlike a ਉਹਨੇ ਕਿਹਾ ਹਾਲਤ ਇਹ ਹੈ ਪਾਰੀਕਰ ਜੇ ਸੋਲਜਰਸ ਆਏ ਨੇ 1 ਰੈਂਕ 1 ਪੈਨਸ਼ਨ ਉਹਨਾਂ ਨੂੰ ਕਹਿ ਰਿਹਾ ਜੀ ਤੁਹਾਡੇ ਪ੍ਰੋਟੈਸਟ ਅਨਲਾਈਕ ਏ ਸੋਲਜਰ ਨੇ, ਔਰ ਜੇ ਕੋਈ ਫ੍ਰੀ ਸਪੀਚ ਕਹਿ ਰਿਹਾ ਔਰ ਈਵਨ ਹੁਣ ਪਰਸੋਂ ਇਹਨੇ ਕਿਹਾ ਹੋਮ ਮਿਨਿਸਟਰ ਨੇ ਰਾਜਨਾਥ ਸਿੰਘ ਨੇ ਕਿ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਕੋਈ ਡਿਬੇਟ ਨਹੀਂ ਹੋਣੀ ਚਾਹੀਦੀ, ਇਹ ਅਨਪੈਟਰੀਓਟਿਕ ਹੈ। Or when Bollywood star Amir Khan made some mild, thoughtful comments about the rise of intolerance in India, leading to a sense of insecurity for his family, Parikar threatened, if anyone speaks like this, he has to be taught a lesson of his life. ਉਹਨੇ ਕਿਹਾ ਜੀ ਆਮਿਰ ਖਾਨ ਨੇ ਕਿਹਾ ਮੇਰੀ ਘਰ ਵਾਲੀ ਕਹਿੰਦੇ ਹਿੰਦਵਾਣੀ ਹੈ ਕਿ ਜੀ ਇਹ ਹਾਲਾਤ ਕੀ ਬਣ ਰਹੇ ਨੇ, ਮੈਂ ਤਾਂ ਆਪਣੇ ਬੱਚਿਆਂ ਬਾਰੇ, ਤੇ ਉਹਨੂੰ ਇਹ ਕਹਿ ਰਿਹਾ ਸੀ ਜਿਹੜਾ ਡਿਫੈਂਸ ਮਿਨਿਸਟਰ ਹੈ ਕਿ ਵੀ ਜਿਹੜਾ ਇਹ ਵੀ ਕਹਿੰਦਾ ਇਸ ਕਿਸਮ ਉਹਨੂੰ ਸਬਕ ਸਿਖਾਇਆ ਜਾਣਾ ਚਾਹੀਦਾ।
ਸੋ ਇਹ ਉਹਨੇ ਐਂਡ 'ਚ ਫਿਰ ਚਤੁਰਵੇਦੀ ਨੇ ਕਿਹਾ, ਹੀ ਹੈਜ਼ ਦਾ ਸੈਨੈਸਟ ਐਨਾਲਿਸਿਸ, ਹੀ ਸੇਜ਼, ਇਜ਼ ਦਿਸ ਵਾਈ ਵੀ ਫੌਟ ਦਾ ਕਲੋਨੀਅਲਿਸਟ? ਇਹ ਮੁਲਕ ਹੈ ਜਿਹੜਾ ਅਸੀਂ ਬਸਤੀਵਾਦੀ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਲੜੇ। ਡਿਡ ਵੀ ਗੈਟ ਅਵਰ ਫਰੀडम ਓਨਲੀ ਟੂ ਬਿਕਮ ਸ਼ੀਪ? ਆਜ਼ਾਦੀ ਦਾ ਮਤਲਬ ਹੈ ਵੀ ਤੁਸੀਂ ਭੇਡਾਂ ਬੱਕਰੀਆਂ ਬਣ ਜਾਓ। ਐਟ ਦੈਟ ਟੂ ਲੈਡ ਬਾਈ ਦਾ ਮੋਸਟ ਸਿਨਿਸਟਰ ਮੈਨੀਪੂਲੇਟਿਵ ਬਰੂਟਸ ਅਮੰਗਸ ਅਸ, ਔਰ ਸਾਡੇ ਲੀਡਰ ਉਹ ਹੋਣ ਜਿਹੜੇ ਬਿਲਕੁਲ ਬਦਜ਼ਾਤ ਸਿਨਿਸਟਰ ਕਿਸਮ ਦੇ ਲੋਕ, ਔਰ ਜਿਹੜੇ ਮੈਨੀਪੂਲੇਟ ਕਰਦੇ ਨੇ ਔਰ ਬਰੂਟਸ ਨੇ, ਜ਼ਾਲਮਾਨਾ ਕਿਸਮ। ਆਈ ਵਿਲ ਨਾਟ ਪਾਰਟਿਸਿਪੇਟ ਇਨ ਦਿਸ ਸ਼ੈਮ, ਮੈਂ ਇਹਦਾ ਬਿਲਕੁਲ ਹਿੱਸਾ ਨਹੀਂ। ਸੋ ਇੱਕ ਜੇ ਵੀਲ ਚੇਅਰ ਤੇ ਬੈਠਾ ਪੈਟਰੀਓਟਿਕ ਬੰਦਾ ਜਿਹਨੇ ਕਿ ਇੰਨਾ ਕੁਝ ਮੁਲਕ ਨੂੰ ਦਿੱਤਾ, ਉਹ ਅੱਜ ਇਹ ਮਹਿਸੂਸ ਕਰ ਰਿਹਾ ਹੈ, ਉਹ ਥੀਏਟਰ 'ਚ ਜਾ ਕੇ ਵੀ ਜੇ ਉਹਦਾ ਸਰੀਰ ਨਹੀਂ ਖਲੋ ਨਹੀਂ ਸਕਦਾ, ਉਹ ਅਨਪੈਟਰੀਓਟਿਕ ਹੈ। ਤਾਂ ਅੰਦਾਜ਼ਾ ਲਾਓ ਉੱਥੇ ਅਕਲੀਅਤਾਂ ਦਾ, ਘੱਟ ਗਿਣਤੀਆਂ ਦਾ, ਸਿੱਖ, ਮੁਸਲਮਾਨ, ਈਸਾਈ, ਦਲਿਤ, ਉਹਨਾਂ ਦਾ ਰੀਅਲ ਕੀ ਹਾਲ ਹੋਏਗਾ। ਤੇ ਉੱਥੋਂ ਬੈਠੇ ਵਾਲੇ ਜਦੋਂ ਸਾਨੂੰ ਕਹਿਣਗੇ ਨਾ ਜੀ ਇੱਥੇ ਅਸੀਂ ਬਹੁਤ ਖੁਸ਼ ਹਾਂ ਜੀ, ਤੁਸੀਂ ਖਾਲਿਸਤਾਨ ਉੱਥੇ ਗੱਲ ਕਰਦੇ ਹੋ, ਇੱਥੇ ਸਾਨੂੰ ਕੁੱਟ ਪੈਂਦੀ ਹੈ। ਇਹ ਹੈ ਫੀਅਰ। ਇੱਕ ਪਾਸੇ ਫੀਅਰ ਦਾ ਨਤੀਜਾ ਹੈ, ਉਹਨੇ ਕਿਹਾ ਜੀ ਮੈਂ ਜੇ ਹੋ ਵੀ ਸਕਦਾ ਹੁੰਦਾ ਖੜਾ, ਮੈਂ ਨਹੀਂ ਖੜਾ ਹੋਵਾਂਗਾ, ਮੈਂ ਬਿਲਕੁਲ ਇਸ ਸ਼ੈਮ 'ਚ, ਬਟ ਅਸੀਂ ਸ਼ੀਪ ਨਹੀਂ ਹੈਗੇ। ਮੈਂ ਸਮਝਦਾ ਵੀ ਇਹੀ ਐਟੀਟਿਊਡ ਸਾਡਾ ਉੱਥੋਂ ਦੇ ਸਿੱਖ, ਮੁਸਲਮਾਨ, ਈਸਾਈ ਭੈਣਾਂ ਭਰਾਵਾਂ ਦਾ ਹੋਣਾ ਚਾਹੀਦਾ ਕਿ ਫਾਈਟ ਅਗੇਂਸਟ ਇਹ ਜਿਹੜਾ ਇਸ ਕਿਸਮ ਦਾ ਕਲਚਰਲ ਟੈਰਰਿਜ਼ਮ, ਜਿਹਨੂੰ ਉਹਨਾਂ ਦਲਿਤ ਸਕਾਲਰਸ ਨੇ ਕਿਹਾ ਮਹਾਰਾਸ਼ਟਰ 'ਚ ਕਿ ਇਹ ਕਲਚਰਲ ਟੈਰਰਿਜ਼ਮ ਹੈ। ਇੱਕ ਪਾਸੇ ਰਿਲੀਜੀਅਸ ਟੈਰਰਿਜ਼ਮ ਹੈ, ਇੱਕ ਕਲਚਰਲ ਟੈਰਰਿਜ਼ਮ ਦੇ ਖਿਲਾਫ ਖਲੋ। ਸੋ ਇਹ ਮੈਂ ਸਮਝਦਾ ਵੀ ਮਹਾਨ ਭਾਰਤ ਦੇ ਮਹਾਨ ਲੱਛਣ ਜੀ ਡਾਕਟਰ ਸਾਹਿਬ। ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।